बंद करो बंद करो बंद करो अमित शाह टू करो टू करो टू करो अमित शाह टू करो टू करो टू करो चरनी चन्नी जिंदाबाद 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 सरकार मुर्दाबाद 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 ਪਿਓ ਦੀ ਕਿਸੇ ਦਾਦੇ ਦੀ ਕਿਸੇ ਦਾਦੀ ਦੀ 800 ਲੋਕਾਂ ਦੀ ਹੱਤਿਆ ਹੋਈ ਹੈ। ਉਹਨਾਂ ਤੇ ਇੱਕ ਹੋਰ ਜ਼ੁਲਮ ਤਾਂ ਉਹ ਕਰਨਾ ਚਾਹੁੰਦੇ ਆ, ਪਰ ਅਸੀਂ ਇਹ ਜ਼ੁਲਮ ਹੁਣ ਨਹੀਂ ਸਹਿਣ ਦੇਵਾਂਗੇ ਤੇ ਅਸੀਂ ਪੰਜਾਬ ਦੇ ਲੋਕਾਂ ਨਾਲ ਆ। ਤੁਸੀਂ ਹਿਸਾਬ ਲਾ ਲਓ ਜੀ, ਪਹਿਲਾਂ ਅਕਾਲੀ ਦਲ ਤੇ ਬੀਜੇਪੀ ਇਕੱਠੇ ਹੁੰਦੇ ਸੀ, ਹੁਣ ਥੋੜੇ ਦਿਨਾਂ 'ਚ ਫੇਰ ਤੁਹਾਨੂੰ ਦਿਖਾ ਦਾਂਗੇ ਇਕੱਠੇ ਹੋਏ। ਸਾਰੇ ਇੱਕੇ ਥਾਲੀ ਦੇ ਚੱਟੂ ਬੱਟੂ ਨੇ, ਇੱਕ ਦੂਜੇ ਲਈ ਬੋਲੀ ਜਾਂਦੇ। ਕਾਂਗਰਸ ਦੇ ਨਾਲ ਟਾਰਗੇਟ ਹੈ ਤੇ ਕਾਂਗਰਸ ਨੂੰ ਕਰ ਰਹੇ ਆ ਤੇ ਕਾਂਗਰਸ ਇਕੱਲੀ ਖੜੀ ਹੈ ਤੇ ਲੋਕ ਕਾਂਗਰਸ ਦੇ ਨਾਲ। ਮੰਨ ਲਓ 10 ਮਿੰਟ ਲੇਟ ਹੋਣ ਨਾਲ ਕੋਈ ਬੜੀ ਗੱਲ ਨਹੀਂ ਹੁੰਦੀ। ਇੱਕ ਹਿਸਾਬ ਨਾਲ ਇਹ ਬਸ ਆਪਣਾ ਜਿਹੜਾ ਪ੍ਰਕੋਪ ਹੈ ਦਿਖਾ ਰਿਹਾ ਕਿ ਆਪਾਂ ਕਿੰਨੇ ਨੀਚੇ ਹੈ ਤਾਂ ਕਿੰਨਾ ਨੀਚਾ ਹੋਰ ਗਿਰ ਸਕਦੇ। ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਵਰਾਜ, ਚੰਡੀਗੜ੍ਹ ਦੇ 35 ਸੈਕਟਰ ਦੇ ਵਿੱਚ ਕਾਂਗਰਸ ਦਫ਼ਤਰ ਦੇ ਬਾਰ-ਬਾਰ ਕਾਂਗਰਸ ਦੇ ਯੂਥ ਸਮਰਥਕ ਨੇ, ਉਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬਈ ਕਿਹੜੀਆਂ ਮੰਗਾਂ ਨੂੰ ਲੈ ਕੇ ਬੀਜੇਪੀ ਦੇ ਖਿਲਾਫ ਨਾਅਰੇ ਲਾਏ ਜਾ ਰਹੇ ਨੇ? ਬੀਜੇਪੀ ਖਿਲਾਫ ਨਹੀਂ ਹੈ, ਹੋਮ ਮਿਨਿਸਟਰੀ ਦੇ ਖਿਲਾਫ ਹੈ ਜੀ। ਬੀਜੇਪੀ ਹੋਮ ਮਿਨਿਸਟਰੀ ਹੈ ਸਾਰੀ ਕੀ ਧਾਮਟੰਡ ਹੈ। ਇਹ ਜਿਹੜਾ ਸਾਡੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਅਸੀਂ ਕਦੇ ਵੀ ਪੰਜਾਬ ਨੂੰ ਬਦਨਾਮ ਨਹੀਂ ਹੋਣ ਦੇਵਾਂਗੇ ਤੇ ਇਨਸਾਨੀਅਤ ਨੂੰ ਕਦੇ ਬਦਨਾਮ ਨਹੀਂ ਹੋਣ ਦੇਵਾਂਗੇ। ਇਨਸਾਨੀਅਤ ਦੀ ਹੱਤਿਆ ਕਰਨਾ ਚਾਹੁੰਦੇ ਆ ਇੱਕ ਡਰਾਮਾ ਰਚ ਕੇ। ਇਹਨਾਂ ਦਾ ਜਿਹੜਾ ਮੋਦੀ ਜੀ ਦਾ ਐਸਪੀਜੀ ਦਾ ਖਰਚਾ ਇੱਕ ਦਿਨ ਦਾ 1 ਕਰੋੜ 62 ਲੱਖ ਰੁਪਈਆ ਹੈ ਜੀ ਸਾਹਿਬ। ਅਗਰ ਕਿਸੇ ਸਟੇਟ 'ਚ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਜਾਣਗੇ ਤਾਂ 2 ਦਿਨ ਪਹਿਲਾਂ ਸਿਕਿਉਰਿਟੀ ਟੇਕ ਓਵਰ ਕਰ ਲੈਂਦੀ ਹੈ ਐਸਪੀਜੀ, ਠੀਕ ਹੈ ਸਾਹਿਬ। ਤੇ ਉਹ ਜ਼ਿੰਮੇਵਾਰੀ ਬਣਦੀ ਹੈ ਹੋਮ ਮਿਨਿਸਟਰੀ ਦੀ, ਜਿਨ੍ਹਾਂ ਨੂੰ ਇੰਨਾ ਖਰਚਾ ਮਿਲ ਰਿਹਾ ਹੈ। ਇਹ ਭੋਲੇ ਭਾਲੇ ਲੋਕ ਸਾਡੇ ਪੰਜਾਬ ਦੇ ਆ, ਜਿਨ੍ਹਾਂ ਦੇ ਪਹਿਲਾਂ 800 ਲੋਕਾਂ ਦੀ, ਕਿਸੇ ਦੇ ਪਿਓ ਦੀ, ਕਿਸੇ ਦਾਦੇ ਦੀ, ਕਿਸੇ ਦਾਦੀ ਦੀ 800 ਲੋਕਾਂ ਦੀ ਹੱਤਿਆ ਹੋਈ ਹੈ। ਉਹਨਾਂ ਤੇ ਇੱਕ ਹੋਰ ਜ਼ੁਲਮ ਤਾਂ ਉਹ ਕਰਨਾ ਚਾਹੁੰਦੇ ਆ, ਪਰ ਅਸੀਂ ਇਹ ਜ਼ੁਲਮ ਹੁਣ ਨਹੀਂ ਸਹਿਣ ਦੇਵਾਂਗੇ ਤੇ ਅਸੀਂ ਪੰਜਾਬ ਦੇ ਲੋਕਾਂ ਨਾਲ ਆ ਤੇ ਆਪਣੇ ਸੀਐਮ ਸਾਹਿਬ ਨਾਲ ਹੈ। ਸੀਐਮ ਚੰਨੀ ਸਾਹਿਬ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ ਕਿ ਪੀਐਮ ਦੀ ਸਿਕਿਉਰਿਟੀ ਨੂੰ ਲੈ ਕੇ ਉਹਦੇ ਵਿੱਚ ਅਣਗਹਿਲੀਆਂ ਰਹੀਆਂ। ਕੀ ਸੱਚਮੁੱਚ ਅਣਗਹਿਲੀਆਂ ਰਹੀਆਂ? ਸੀਐਮ ਸਾਹਿਬ ਨੂੰ ਨਾ ਦਿਓ ਜੀ। ਜਿਹੜੇ ਲੋਕਾਂ ਨੇ ਬੀਜੇਪੀ ਦਾ ਪ੍ਰੋਗਰਾਮ ਕਰਾਇਆ ਸੀ ਉਹਨਾਂ ਨੂੰ ਦਿਓ, ਕਿਉਂਕਿ ਉੱਥੇ ਕੱਟ ਹੀ ਨਹੀਂ ਹੋਇਆ, ਠੀਕ ਹੈ ਨਾ। 70-80 ਹਜ਼ਾਰ ਕੁਰਸੀਆਂ ਲਾਈ ਦੀਆਂ, 700-800 ਬੰਦਾ ਨਹੀਂ ਹੋਇਆ। ਜ਼ਿੰਮੇਵਾਰੀ ਉਹਨਾਂ ਨੂੰ ਦਿਓ ਜਿਨ੍ਹਾਂ ਨੇ ਤੁਹਾਨੂੰ ਉਰੇ ਬੁਲਾਇਆ ਸੀ, ਪ੍ਰਧਾਨ ਮੰਤਰੀ ਜੀ। ਆ ਉਹਨਾਂ ਤੋਂ ਤੁਹਾਡੀ ਰਿਸਪੈਕਟ ਨਹੀਂ ਹੋਈ, ਨਾ ਉਰੇ ਲੋਕ ਇਕੱਠੇ ਹੋਏ ਤੁਹਾਡੇ ਤੋਂ। ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜਿਨ੍ਹਾਂ ਦਾ ਫੇਲੀਅਰ ਹੈ, ਠੀਕ ਹੈ। ਇਹ ਸਾਡੇ ਤੇ ਨਾ ਪਾਓ। ਅਸੀਂ ਤਾਂ ਤੁਹਾਡੀ ਪੂਰੀ ਇੱਜ਼ਤ ਕਰਦੇ ਆ ਜੀ। ਫਿਰ ਆ ਜਾਓ, ਪੂਰੇ ਬੁੱਕੇ ਲੈ ਕੇ ਤੁਹਾਡੇ ਲਈ ਖੜੇ ਹੋਵਾਂਗੇ ਤੇ ਪੂਰੀ ਇੱਜ਼ਤ ਕਰਾਂਗੇ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਰਾਘਵ ਚੱਡਾ ਕਹਿੰਦੇ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਕਾਂਗਰਸ ਪਾਰਟੀ ਦੇ ਵੱਲੋਂ। ਸਾਰੇ ਰਲੇ ਮਿਲੇ ਲੋਕ ਨੇ ਜੀ, ਠੀਕ ਹੈ ਜੀ, ਰਲੇ ਮਿਲੇ ਲੋਕ ਨੇ। ਤੁਸੀਂ ਹਿਸਾਬ ਲਾ ਲਓ ਜੀ, ਪਹਿਲਾਂ ਅਕਾਲੀ ਦਲ ਤੇ ਬੀਜੇਪੀ ਇਕੱਠੇ ਹੁੰਦੇ ਸੀ, ਹੁਣ ਥੋੜੇ ਦਿਨਾਂ 'ਚ ਫੇਰ ਤੁਹਾਨੂੰ ਦਿਖਾ ਦਾਂਗੇ ਇਕੱਠੇ ਹੋਏ। ਸਾਰੇ ਇੱਕੇ ਥਾਲੀ ਦੇ ਚੱਟੂ ਬੱਟੂ ਨੇ, ਇੱਕ ਦੂਜੇ ਲਈ ਬੋਲੀ ਜਾਂਦੇ। ਕਾਂਗਰਸ ਦੇ ਨਾਲ ਟਾਰਗੇਟ ਹੈ ਤੇ ਕਾਂਗਰਸ ਨੂੰ ਕਰ ਰਹੇ ਆ ਤੇ ਕਾਂਗਰਸ ਇਕੱਲੀ ਖੜੀ ਹੈ ਤੇ ਲੋਕ ਕਾਂਗਰਸ ਦੇ ਨਾਲ ਖੜੇ ਆ, ਠੀਕ ਹੈ। ਜੇ ਇਹਦੇ ਵਿੱਚ ਅਣਗਹਿਲੀ ਨਹੀਂ ਹੋਈ ਤਾਂ ਸੋਨੀਆ ਜੀ ਦੇ ਵੱਲੋਂ ਵੀ ਇੱਕ ਸਟੇਟਮੈਂਟ ਆਉਂਦੀ ਹੈ। ਸੋਨੀਆ ਜੀ ਦੇ ਵੱਲੋਂ ਸਟੇਟਮੈਂਟ ਆਈ ਹੈ ਕਿ ਹਾਂਜੀ ਇਹ ਕੀ ਹੋਇਆ। ਗੱਲ ਉਹਨਾਂ ਨੇ ਪੁੱਛਣ ਨੂੰ ਸੋਨੀਆ ਚੰਨੀ ਜੀ ਨੂੰ ਫੋਨ ਕੀਤਾ ਜੀ, ਕਹਿੰਦੇ ਨੇ ਜਿਹੜੇ ਦੋਸ਼ੀ ਉਹਨਾਂ ਨੂੰ। ਹਾਂ, ਚੰਨੀ ਜੀ ਨੇ ਫਿਰ ਸਾਰਾ ਕੁਝ ਐਕਸਪਲੇਨ ਕਰਤਿਆ ਕਿ ਗੱਲ ਇਹ ਸੀ, ਸਾਡੀ ਕੋਈ ਉਹ ਨਹੀਂ ਹੈਗੀ। ਇਹ ਜ਼ਿੰਮੇਵਾਰੀ ਹੋਮ ਮਿਨਿਸਟਰੀ ਦੀ ਬਣਦੀ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਕੋਆਰਡੀਨੇਟ ਕਰਨਾ ਹੁੰਦਾ ਜਿਸ ਸਟੇਟ 'ਚ ਪ੍ਰਧਾਨ ਮੰਤਰੀ ਜਾਂਦਾ ਹੈ, ਠੀਕ ਹੈ ਸਾਹਿਬ। ਅਸੀਂ ਇਹ ਨਹੀਂ ਤੁਸੀਂ ਇਕੱਲਿਆਂ ਦੀ ਜ਼ਿੰਮੇਵਾਰੀ ਨਹੀਂ, ਬਹੁਤ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ, ਠੀਕ ਹੈ। ਮੰਨ ਲਓ 1% ਥ੍ਰੈਟ ਸੀਗਾ ਕਿ ਹੋਮ ਮਿਨਿਸਟਰੀ ਇੰਨਾ ਫੇਲ ਹੋ ਗਈ, ਉਹਨਾਂ ਦੀ ਸਿਕਿਉਰਿਟੀ ਇੰਨਾ ਫੇਲ ਹੋ ਗਈ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਇੱਥੇ ਪੰਜਾਬ 'ਚ ਭੇਜਤਾ। ਇਹ ਤਾਂ ਜੇ ਥ੍ਰੈਟ ਨਾ ਹੁੰਦਾ ਤਾਂ ਹੀ ਪ੍ਰਧਾਨ ਮੰਤਰੀ ਇੱਥੇ ਆਏ ਨੇ ਨਾ। ਇਹ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀਗੀ। ਵੀਮੈਨ ਖੜਨ ਨਾਲ ਕੋਈ ਥ੍ਰੈਟ ਨਹੀਂ ਹੋਇਆ ਤੇ ਨਾਲੇ ਉਸ 'ਤੇ ਆਪ ਦੇ ਬੰਦੇ ਉੱਥੇ ਆਏ ਝੰਡਾ ਲੈ ਕੇ, ਉਸ ਨਿਊਜ਼ 'ਚ ਵੀ ਦਿਖਾਇਆ ਜਾ ਰਿਹਾ। ਇਹ ਤਾਂ ਰਾਜਿਸ਼, ਇੱਕ ਕਹਿ ਲਓ ਕਿ ਸਾਜ਼ਿਸ਼ ਰਚੀ ਗਈ ਹੈ ਕਿ ਕਿਉਂਕਿ ਹੁਣ ਅਗਲੇ ਮਹੀਨੇ ਯੂਪੀ ਤੇ ਆਪਣਾ ਪੰਜਾਬ 'ਚ ਇਲੈਕਸ਼ਨ ਨੇ, ਸਿਰਫ ਸਿੰਪਥੀ ਵੋਟ ਕਿ ਮੈਨੂੰ ਸਿੰਪਥੀ ਵੋਟ ਮਿਲ ਜਾਣ ਤੇ ਮੈਂ ਇਲੈਕਸ਼ਨ ਜਿੱਤ ਜਾ। ਇਹ ਚੀਜ਼ ਇਹ ਬਿਲਕੁਲ ਨਹੀਂ ਹੋਣੀ ਹੈ। ਐਤਕੀ ਲੋਕਾਂ ਨੂੰ ਪਤਾ ਹੈ ਕਿ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੀ ਬਿਲਕੁਲ ਉਹ ਨਹੀਂ ਹੈਗਾ। ਇਹਨਾਂ ਨੇ ਲਾਅ ਐਂਡ ਆਰਡਰ ਮੇਨਟੇਨ ਖਰਾਬ ਕਰਤਾ ਇਹਨਾਂ ਨੇ। ਇਹ ਸਿਰਫ ਸਾਜ਼ਿਸ਼ ਆਪਣਾ ਚੱਲਦੀ ਪਈ ਹੈ ਪ੍ਰਧਾਨ ਮੰਤਰੀ, ਹੋਰ ਕੁਝ ਨਹੀਂ ਹੈ। ਬੀਜੇਪੀ ਦਾ ਕਿਤੇ ਨਾ ਕਿਤੇ ਕਹਿਣਾ ਕਿ ਜਿਸ ਤਰ੍ਹਾਂ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਦੇ ਉੱਪਰ ਲਾਠੀਚਾਰਜ ਕੀਤਾ ਸੀ, ਇਸ ਤਰ੍ਹਾਂ ਸੀਐਮ ਸਾਹਿਬ ਦੇ ਵੱਲੋਂ ਵੀ ਉਹਨਾਂ ਦੇ ਉੱਪਰ ਲਾਠੀਚਾਰਜ ਕਰਨਾ ਚਾਹੀਦਾ ਸੀ, ਉਹਨਾਂ ਨੂੰ ਲਾਂਭੇ ਕੀਤਾ ਜਾਣਾ ਚਾਹੀਦਾ ਸੀ। ਤਾਂ ਚੰਨੀ ਸਾਹਿਬ ਨੇ ਆਪਣਾ ਜਿਹੜਾ ਰੋਲ ਸੀ ਉਹ ਇੱਕਦਮ ਕਰੈਕਟ ਕਰਤਾ ਕਿ ਉਹ ਕਹਿੰਦੇ ਕਿ ਮੈਂ ਇਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਨਹੀਂ ਕਰ ਸਕਦਾ। ਤਾਂ ਕਿਤੇ ਨਾ ਕਿਤੇ ਬੀਜੇਪੀ ਦੀ ਮਨਸ਼ਾ ਅਸਲ ਦੇ ਵਿੱਚ ਕੀ ਹੈ? ਸਰ, ਬੀਜੇਪੀ ਦੀ ਮਨਸ਼ਾ ਇੱਕ ਨਿਕੰਮੀ ਮਨਸ਼ਾ ਹੈ। ਤਾਂ ਉਹ ਬਸ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਹਰਾਉਣਾ ਚਾਹੁੰਦੇ ਆ, ਇਹਨਾਂ ਨੂੰ ਨੀਚਾ ਦਿਖਾਉਣਾ ਚਾਹੁੰਦੇ ਆ ਕਿ ਜਿੱਦਾਂ ਆਪਣੇ ਹਿਸਾਬ ਨਾਲ ਇਹ ਕਹਿ ਰਹੇ ਆ ਕਿ ਅਸੀਂ ਇਹ ਕਰਨਾ ਹੈ। ਮੰਨ ਲਓ 10 ਮਿੰਟ ਲੇਟ ਹੋਣ ਨਾਲ
ਕੋਈ ਬੜੀ ਗੱਲ ਨਹੀਂ ਹੁੰਦੀ। ਇੱਕ ਹਿਸਾਬ ਨਾਲ ਇਹ ਬਸ ਆਪਣਾ ਜਿਹੜਾ ਪ੍ਰਕੋਪ ਹੈ ਦਿਖਾ ਰਿਹਾ ਕਿ ਆਪਾਂ ਕਿੰਨੇ ਨੀਚੇ ਹੈ ਤਾਂ ਕਿੰਨਾ ਨੀਚਾ ਹੋਰ ਗਿਰ ਸਕਦੇ ਹਾਂ। ਬੀਜੇਪੀ ਪਾਰਟੀ ਜੇ ਜਾਖੜ ਸਾਹਿਬ ਦੇ ਬਿਆਨ ਦੀ ਗੱਲ ਕਰੀਏ ਤਾਂ ਜਾਖੜ ਸਾਹਿਬ ਵੀ ਕਿਤੇ ਨਾ ਕਿਤੇ ਆਲੋਚਨਾ ਕਰਦੇ ਆ ਪੂਰੀ ਸਟੇਟਮੈਂਟ ਦੀ। ਨਹੀਂ, ਜਾਖੜ ਸਾਹਿਬ ਦੇਖੋ ਉਹਨਾਂ ਦਾ ਕੀ ਕਹਿ ਸਕਦੇ, ਚਲੋ ਉਹਨਾਂ ਦੀ ਆਪਣੀ ਪਰਸਨਲ ਕਹਿਣਾ ਹੈਗਾ, ਬਾਕੀ ਸਾਡਾ ਆਪਣਾ ਹੈਗਾ, ਪਾਰਟੀ ਦਾ ਆਪਣਾ ਅਲੱਗ ਕਹਿਣਾ ਹੈਗਾ। ਤੇ ਹੁਣ ਜੋ ਪਰਸਨਲ ਬੰਦਾ ਹੈ ਜੋ ਮਰਜ਼ੀ ਕਹੀ ਜਾਏ, ਪਾਰਟੀ ਤੋਂ ਅਲੱਗ ਹੋ ਕੇ ਜੋ ਮਰਜ਼ੀ ਕਹੀ ਜਾਏ, ਬਟ ਹਾਈ ਕਮਾਨ ਤਾਂ ਜੋ ਕਹਿ ਰਹੀ ਹੈ ਉਹ ਤਾਂ ਸਭ ਨੂੰ ਪਤਾ ਹੀ ਹੈ। ਠੀਕ ਹੈ, ਚੰਨੀ ਸਾਹਿਬ ਦੀ ਕੀ ਗਲਤੀ ਹੈ ਸਭ ਨੂੰ ਪਤਾ ਹੈ। ਐਸਪੀਜੀ ਸਭ ਕੁਝ ਆ ਕੇ ਦੇਖਦੀ ਹੈ। ਠੀਕ ਹੈ ਜੀ, ਐਸਪੀਜੀ ਨੇ ਸਭ ਕੁਝ ਆ ਕੇ ਉੱਥੇ ਦੇਖਣਾ ਹੈ। ਠੀਕ ਹੈ, ਪ੍ਰਾਈਮ ਮਿਨਿਸਟਰ ਨੂੰ ਕੌਣ ਰੋਕ ਸਕਦਾ? ਤੁਸੀਂ ਆਪ ਦੱਸੋ। ਜੇ ਪ੍ਰਾਈਮ ਮਿਨਿਸਟਰ ਨੂੰ ਰੋਕ ਵੀ ਲਿਆ, ਜਨਤਾ ਹੈ, ਜਨਤਾ ਨੇ ਬਣਾਇਆ ਉਹਨਾਂ ਨੂੰ। ਠੀਕ ਹੈ, ਜੇ ਰੋਕ ਵੀ ਲਿਆ ਤੇ ਉਹਨਾਂ ਦੇ ਵਿੱਚ ਜਾ ਕੇ ਤੁਸੀਂ ਇੱਕ ਵਾਰ ਮਿਲ ਕੇ ਗੱਲ ਕਰ ਲੈਂਦੇ ਤਾਂ ਕੀ ਹੋ ਜਾਂਦਾ? ਠੀਕ ਹੈ, ਜਨਤਾ ਦੇ ਪ੍ਰਤੀਨਿਧੀ ਹੋ। ਠੀਕ ਹੈ, ਉਹਨਾਂ ਨੇ ਤੁਹਾਨੂੰ ਬਣਾਇਆ। ਇਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਲੋਚਨਾ ਕਰਦੇ, ਕਹਿੰਦੇ ਇੱਥੇ ਰਾਸ਼ਟਰਪਤੀ ਜਿਹੜਾ ਰਾਸ਼ਟਰਪਤੀ ਰਾਜ ਉਹ ਲਾਗੂ ਹੋਣਾ ਚਾਹੀਦਾ। ਇਸ ਤਰ੍ਹਾਂ ਦੇ ਕਿਹੜੇ ਹਾਲਾਤ ਪੈਦਾ ਹੋ ਗਏ ਕਿ ਇਸ ਤਰ੍ਹਾਂ ਦੀਆਂ ਸਟੇਟਮੈਂਟ ਦੇਣੀਆਂ ਪਈਆਂ ਨੇ? ਇਸ ਤਰ੍ਹਾਂ ਦੇ ਹਾਲਾਤ ਤਾਂ ਹੈ ਹੀ ਨਹੀਂ ਹੈ ਪੰਜਾਬ 'ਚ। ਇੰਨਾ ਵਧੀਆ ਚੱਲ ਰਿਹਾ ਸਭ ਕੁਝ, ਚੰਨੀ ਜੀ ਇੰਨਾ ਵਧੀਆ ਕੰਮ ਕਰ ਰਹੇ ਹੈ। ਠੀਕ ਹੈ, ਹੁਣ ਜੇ ਕੈਪਟਨ ਸਾਹਿਬ ਨੇ ਪਾਰਟੀ ਛੱਡੀ ਤਾਂ ਉਹ ਤਾਂ ਆਪਣੇ ਮਨ ਦੀਆਂ ਗੱਲਾਂ ਕਰੂੰਗੀ ਬੇਕਾਰ ਦੀਆਂ, ਇਹ ਤਾਂ ਫੈਕਟ ਹੈ। ਅਗਲਾ ਡਿਸੀਜਨ ਕੀ ਹੋਊ ਤੁਹਾਡਾ? ਅਗਲਾ ਡਿਸੀਜਨ ਇਹ ਹੈ ਜੀ, ਜੇ ਜਿਵੇਂ ਕਰਨਗੇ ਅਸੀਂ ਉਸ ਤੋਂ ਵੱਧ ਕੇ ਕਰਾਂਗੇ। ਸਾਡੇ ਪੰਜਾਬ ਦੇ ਲੋਕਾਂ ਦੀ ਅਗਰ ਬਦਨਾਮੀ ਕਰਨਗੇ ਨਾ ਤੇ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਜੀ। ਅਸੀਂ ਇੱਕ ਗੱਲ ਮੰਗਣੀ ਹੈ, ਜਿਹੜੇ ਸਾਡੇ 800 ਕਿਸਾਨਾਂ ਦੀ ਡੈਥ ਹੋਈ ਹੈ ਉਹਦਾ ਜ਼ਿੰਮੇਵਾਰ ਕੌਣ ਹੈ? ਸਾਡੀ ਤਾਂ ਇੱਕ ਹੀ ਗੁਜ਼ਾਰਿਸ਼ ਹੈ ਹੋਮ ਮਿਨਿਸਟਰੀ ਦੀ ਵੀ ਉਹਦਾ ਗੱਲ ਦੱਸੋ ਵੀ ਜਿਹੜੇ 800 ਕਿਸਾਨ ਮਰੇ ਨੇ ਉਹਦੀ ਜ਼ਿੰਮੇਵਾਰੀ ਕੌਣ ਲਊਗਾ ਤੇ ਉਹਦਾ ਜ਼ਿੰਮੇਵਾਰ ਕੌਣ ਹੈ? ਕੀ कहना चाहोगे? आपको लगता नहीं है सब कुछ एक षड्यंत्र के तहत हुआ है? मतलब पहले तो उन्होंने बाय एयर आना था, वो एकदम उनका प्लान चेंज हो गया कि वो बाय रोड आएंगे बिना किसी को इन्फॉर्मेशन दिए हुए। और ये जो प्लान चेंज हो गया इसके बारे में वो आधा घंटा पहले बता रहे हैं, तो क्या सोच के बता रहे हैं? और दूसरा, ये जो होम मिनिस्ट्री है ये सो रही थी, पूरा सारा कुछ प्लान था चन्नी साहब को बदनाम करने के लिए। कहीं ना कहीं उनको लगता है कि चन्नी साहब इस टाइम पंजाब में बहुत अच्छा कर रहे हैं और पंजाब सारा उनके साथ है, तो उस चीज़ से भाजपा पूरी तरह से डर चुकी है। और डरने की वजह से पूरा षड्यंत्र उन्होंने रचा हुआ है। क्योंकि एक अगर प्रधानमंत्री बाय एयर आने वाले थे, वो बाय रोड आ रहे हैं, कोई बात नहीं। अगर वो बाय रोड आ भी गए हैं तो वहाँ पर उनको 20 मिनट खड़ा करने के लिए क्या चन्नी साहब ने बोला था 20 मिनट सड़क पे खड़े हो? तो उनकी सुरक्षा की जो जिम्मेवारी है वो होम मिनिस्ट्री की नहीं थी। तो वो अपनी जो खामियां हैं, अपनी चीज़ें जो हैं वो चन्नी साहब पे डाल रहे हैं, उनको बदनाम कर रहे हैं। और उनको पहले ऑलरेडी पता था कि पंजाब में इनके लिए कितना आक्रोश है, तो उसके बावजूद भी वो ऐसा जानबूझ के ही कर रही हैं सब कुछ। कहीं ना कहीं उनको ये पता लग गया था कि बिल्कुल खाली कुर्सियां, वहाँ जाएंगे तो बेइज्जती होगी, अब इसका क्या किया जाए। तो ये सारा का सारा षड्यंत्र वो कहते हैं किसानों को जड़ा सीएम चन्नी साहब ने इशारा किया रुकवाने के लिए। सीएम चन्नी साहब ने किसानों को हटाने के लिए पूरी कोशिश करी, लेकिन अब ये क्या चाहते थे, इनको पता था कि हम जाएंगे तो किसान बैठेंगे, और किसान बैठेंगे तो ये क्या चाहते थे कि चन्नी साहब किसानों पे हमला करवा दे, वो किसानों को अपने उल्ट कर ले। वो ये सब कुछ चाहते थे। वो कहीं ना कहीं हर तरीके से चन्नी साहब के खिलाफ ही षड्यंत्र रच रहे थे और वो इस षड्यंत्र के अंदर कामयाब नहीं हो पाए। ਜਿਹੜੀ ਪ੍ਰਧਾਨ ਮੰਤਰੀ ਦੀ ਕਨਵੋਏ ਹੁੰਦੀ ਨਾ 3 ਕਿਲੋਮੀਟਰ ਪਹਿਲਾਂ ਅਲਰਟ ਹੋ ਜਾਂਦੀ ਹੈ ਜੇ ਅੱਗੇ ਕੋਈ ਰੋਕ ਟੋਕ ਹੈਗੀ ਜਾਂ ਰਸਤਾ ਖਰਾਬ ਹੈ ਕੁਝ ਵੀ ਹੋਵੇ ਤੇ 3 ਕਿਲੋਮੀਟਰ ਸੁੱਤੇ ਪਏ ਸੀਗੇ ਜਾਂ ਇਹਨਾਂ ਕੋਲ 3 ਆਲਟਰਨੇਟ ਰੂਟ ਵੀ ਹੁੰਦੇ ਨੇ, ਇੱਕ ਖਰਾਬ ਹੈ ਤੇ ਦੂਜੇ 'ਚ ਆਪਾਂ ਚੱਲੀਏ। ਇਹ ਤਾਂ ਸਾਰੀ ਪ੍ਰੀ ਪਲੈਨਿੰਗ ਸੀਗੀ, ਸਾਰਿਆਂ ਨੂੰ ਪਤਾ ਹੈ। ਤੁਸੀਂ ਉਹੀ ਰੂਟ ਤੇ ਜਾ ਰਹੇ ਹੋ, 3 ਕਿਲੋਮੀਟਰ ਪਹਿਲਾਂ ਤੁਹਾਨੂੰ ਕਨਵੋਏ ਨੇ ਅਲਰਟ ਨਹੀਂ ਕੀਤਾ, ਇਹਦਾ ਮਤਲਬ ਉਹ ਇੱਕ ਸਵਾਲੀਆ ਚਿੰਨ ਲੱਗਦਾ ਕਿ ਜਿਹੜਾ ਪੀਐਮ ਸਾਹਿਬ ਹੁੰਦੇ ਉਹ ਸਾਰੀਆਂ ਪਾਰਟੀਆਂ ਵਾਸਤੇ ਇੱਕ ਹੁੰਦੇ ਆ। ਜਿਸ ਹਿਸਾਬ ਦੇ ਨਾਲ ਜਾਣ ਲੱਗੇ ਬਿਆਨ ਦੇਣਾ ਕਿ ਮੈਂ ਪੰਜਾਬ ਦੇ ਵਿੱਚੋਂ ਬਚ ਕੇ ਆ ਗਿਆ, ਸੀਐਮ ਸਾਹਿਬ ਨੂੰ ਥੈਂਕ ਯੂ ਕਹਿਣਾ, ਤਾਂ ਇੰਨਾ ਕੀ ਖਤਰਾ ਹੋ ਗਿਆ ਸੀਗਾ? ਦੇਖੋ ਜੀ, ਅੱਜ ਸਾਡੇ ਜਿਹੜੇ ਸੀਐਮ ਚੰਨੀ ਸਾਹਿਬ ਨੇ ਉਹਨਾਂ ਨੇ ਸਭ ਤੋਂ ਵੱਡਾ ਬਿਆਨ ਦਿੱਤਾ ਹੈ ਕਿ ਜੇ ਉਹਨਾਂ ਨੂੰ ਕੋਈ ਗੋਲੀ ਵੱਜੂਗੀ ਸਭ ਤੋਂ ਪਹਿਲਾਂ ਮੈਂ ਹੋਊਂਗਾ ਖਾਣ ਵਾਲਾ। ਇਸ ਤੋਂ ਵੱਡਾ ਬਿਆਨ ਤਾਂ ਨਹੀਂ ਹੋ ਸਕਦਾ ਨਾ। ਇਹਦਾ ਮਤਲਬ ਉਹ ਆਪਣੇ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਨੂੰ ਆਨਰ ਕਰਦੇ ਹੈ, ਉਹਦਾ ਨਾਲ ਮਾਨ ਸਨਮਾਨ ਰੱਖਦੇ ਨੇ। ਤੇ ਇਹ ਤਾਂ ਗੱਲਾਂ ਦੇਖੋ, ਜਿਵੇਂ ਇਹਨਾਂ ਨੇ ਦੱਸਿਆ ਅੱਧਾ ਘੰਟਾ ਪਹਿਲੇ ਸਾਰੀ ਪਲੈਨਿੰਗ ਹੋਈ ਹੈ, ਬਾਈ 에ਅਰ ਜਾਣਾ ਸੀ, ਬਾਈ ਰੋਡ ਆ ਗਏ, 3 ਆਲਟਰਨੇਟ ਰੂਟ ਹੁੰਦੇ ਨੇ, ਕਨਵੋਏ 3 ਕਿਲੋਮੀਟਰ ਪਹਿਲਾਂ ਅਲਰਟ ਕਰਦੀ ਹੈ। ਇਹਦਾ ਮਤਲਬ ਹੋਮ ਮਿਨਿਸਟਰੀ ਦੀ ਕਿੱਥੇ ਗਲਤੀ ਹੈ? ਉਹਨਾਂ ਦੇ ਬੰਦਿਆਂ ਦੀ ਗਲਤੀ ਹੈ, ਉਹਨਾਂ ਨੇ ਨਹੀਂ ਦੱਸਿਆ। ਮੈਂ ਤਾਂ ਕਹਿੰਦਾ ਸਭ ਤੋਂ ਪਹਿਲਾਂ ਜਿਹੜੇ ਉਹਨਾਂ ਦਾ ਬੰਦੇ ਸੀਗੇ ਆਪਦੇ, ਉਹਨਾਂ ਨੂੰ ਸਸਪੈਂਡ ਕੀਤਾ ਜਾਵੇ, ना कि पंजाब के डीजीपी ਨੂੰ। मेरा तो कहना तो आई है जी। प्रधानमंत्री का ये जो बयान है कि
जितने भी यहाँ पर मैं यहाँ से बच के जा रहा हूँ, इसका क्या मतलब है? मतलब इनका मतलब ये है कि पंजाब में किसान नहीं आतंकवादी रहते हैं। तो इन्होंने तो मतलब कहीं ना कहीं आतंकवाद दिखा दिया कि पंजाब तो पूरा आतंकवादियों से भरा हुआ है और मैं इस आतंकवादियों के बीच में आके बच के जा रहा हूँ। कंगना रनौत भी ये बोलती है ना, वो बोलती है कि जहाँ से आतंकवाद का दौर है वही दौर आ गया फिर से। तो ये सब कुछ गलत है ना, ये गलत चीजें फैलाई जा रही हैं। जब उनको लगता है पंजाब में इतना आतंकवाद है, फिर करने क्या आ रहे थे वो पंजाब में? फिर उन्होंने आतंकवादियों के लिए 70,000 चेयर्स लगवाई थी वहाँ पर। ਯੂਥ ਕਾਂਗਰਸ ਦੇ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ, ਉਹਨਾਂ ਨੇ ਦੱਸਿਆ ਕਿ ਵੱਖ-ਵੱਖ ਪਾਰਟੀਆਂ ਦੇ ਵੱਲੋਂ ਜਿਹੜਾ ਸੀ ਇਸ ਤਰੀਕੇ ਦੇ ਨਾਲ ਪੀਐਮ ਸਾਹਿਬ ਦਾ ਜਿਹੜਾ 15 ਮਿੰਟ ਕੇਵਲ ਜਿਹੜਾ ਰਸਤੇ ਦੇ ਵਿੱਚ ਰੋਕਿਆ ਜਾਣਾ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਸਿਆਸਤ ਕੀਤੀ ਜਾ ਰਹੀ ਹੈ, ਜਾਣਬੁੱਝ ਕੇ ਇਸ ਮਸਲੇ ਨੂੰ ਜਿਹੜਾ ਹੈ ਤੂਲ ਦਿੱਤੀ ਜਾ ਰਹੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਤਮਾਮ ਪੱਖ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।